ਭਾਈ ਅਮਰਤਪਾਲ ਸਿੰਘ ਹੁਣਾਂ ਦੇ ਬਾਰੇ ਪੰਜਾਬ ਸਰਕਾਰ ਜਾਂ ਕੇਂਦਰ ਦੀਆਂ ਏਜੰਸੀਆਂ ਜਿਹੜੀਆਂ ਨੇ ਇਸ ਗੱਲੋਂ ਚਿੰਤਤ ਤਾਂ ਹੋਣਗੀਆਂ ਹੀ ਕਿ ਜਦੋਂ ਉਹ ਬਾਹਰ ਆਉਣਗੇ ਤਾਂ ਸਰਗਰਮੀਆਂ ਤੇਜ਼ ਹੋਣਗੀਆਂ। ਜਿੱਡਾ ਵੱਡਾ ਇਹ ਟੈਰਰ ਪੈਦਾ ਕੀਤਾ ਗਿਆ, ਜਿੱਡੀ ਵੱਡੀ ਇਸ ਗੱਲ ਦੇ ਬਹਾਨੇ ਕਾਰਵਾਈ ਕੀਤੀ ਗਈ, ਉਸ ਹਿਸਾਬ ਦੇ ਨਾਲ ਭਾਈ ਸਾਹਿਬ ਤੇ ਉਹਨਾਂ ਦੇ ਸਾਥੀਆਂ ਦੇ ਕੋਲੋਂ ਕੋਈ ਰਿਕਵਰੀ ਜਾਂ ਕੋਈ ਵੱਡੀ ਗੱਲ ਨਾ ਨਿਕਲੀ ਹੋਣ ਕਰਕੇ ਹੁਣ ਸਰਕਾਰ ਜਿਹੜੀ ਆ ਬੜੀ ਕਸੂਤੀ ਫਸੀ ਹੋਈ ਜਾਪ ਰਹੀ ਹੈ। ਜਦੋਂ ਵੀ ਇਹ ਨੌਜਵਾਨ ਰਿਹਾ ਹੋ ਕੇ ਆਉਣਗੇ ਤਾਂ ਪੰਜਾਬ ਦੇ ਵਿੱਚ ਫਿਰ ਆਪਦੀਆਂ ਸਰਗਰਮੀਆਂ ਰੰਭਣਗੇ ਤੇ ਪਹਿਲਾਂ ਨਾਲੋਂ ਵੀ, ਕਿਉਂਕਿ ਜੇਲ੍ਹ ਜਿਹੜੀ ਹੁੰਦੀ ਆ ਨਾ ਕੌਮੀ ਪਰਵਾਨਿਆਂ ਲਈ ਤਾਂ ਡਿਗਰੀਆਂ ਲੈਣ ਵਾਲੀਆਂ ਯੂਨੀਵਰਸਿਟੀਆਂ ਨੇ। ਜਿਸ ਤਰੀਕੇ ਨਾਲ ਅੱਡ-ਅੱਡ ਥਾਵਾਂ ਦੇ ਉੱਤੇ ਧਰਨੇ ਮੁਜ਼ਾਹਰੇ ਚੱਲ ਪਏ ਨੇ, ਇਹ ਮਸਲਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਲਈ, ਭਾਰਤ ਸਰਕਾਰ ਲਈ ਜਿਵੇਂ ਗਲੇ 'ਚ ਹੱਡੀ ਫਸ ਜਾਂਦੀ ਹੈ ਨਾ, ਉਵੇਂ ਜਿਹੜਾ ਹੈਗਾ ਮਸਲਾ ਬਣਨਾ। ਤੇ ਅੰਮ੍ਰਿਤਸਰ ਦੇ ਵਿੱਚ ਜਿਹੜੀ ਸਿੱਖ ਸੰਗਤ ਦਰਬਾਰ ਸਾਹਿਬ ਨੂੰ ਜਾਂਦੀ ਆ, ਉਹਨੇ ਜਿਸ ਰਸਤੇ ਤੋਂ ਦੀ ਜਾਣਾ ਹੁੰਦਾ ਉਸ ਰਸਤੇ ਉੱਤੇ ਹੀ ਇਹ ਭੁੱਖ ਹੜਤਾਲ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਸ਼ੁਰੂ ਹੋ ਗਿਆ। ਇਉਂ ਲੱਗਦਾ ਜਿਵੇਂ ਇੱਕ ਵਿਉਂਤ ਬਣਾਈ ਗਈ ਆ ਵੀ ਇਹਨਾਂ ਨੂੰ ਝੂਠੇ ਮੁਕੱਦਮਿਆਂ 'ਚ ਹੋਰ ਉਲਝਾ ਕੇ ਉੱਥੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੀ ਹੋਰ ਲੰਮਾ ਅਰਸਾ ਰੱਖਣ ਦੇ ਲਈ ਜਿਵੇਂ ਕੋਈ ਪਲਾਨ, ਜਿਵੇਂ ਕੋਈ ਯੋਜਨਾ, ਜਿਵੇਂ ਕੋਈ ਸਾਜ਼ਿਸ਼ ਜਿਹੜੀ ਆ ਉਹ ਬੁਣੀ ਜਾ ਰਹੀ। ਇਹ ਗੱਲ ਯਕੀਨਨ ਆ ਕਿ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਚੋਣਾਂ ਨੇ, ਇਹ ਮੁੱਦੇ ਕਿ ਜਿਸ ਤਰੀਕੇ ਨਾਲ ਸਿੱਖ ਜਜ਼ਬਾਤਾਂ ਦੇ ਖਿਲਾਫ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਭੁਗਤ ਰਹੀ ਆ, ਭਾਜਪਾ ਦੀ ਸਰਕਾਰ ਭੁਗਤ ਰਹੀ ਆ, ਇਹਦਾ ਖਮਿਆਜਾ ਜਿਹੜਾ ਇਹਨਾਂ ਸਰਕਾਰਾਂ ਨੂੰ, ਇਹਨਾਂ ਪਾਰਟੀਆਂ ਨੂੰ ਭੁਗਤਣਾ ਪਵੇਗਾ। ਕਿਸਾਨੀ ਨਾਲ ਸੰਬੰਧਿਤ ਤੇ ਕਿਰਤੀ ਲੋਕਾਂ ਨਾਲ ਸੰਬੰਧਿਤ ਜਥੇਬੰਦੀਆਂ ਵੱਲੋਂ ਪ੍ਰੋਗਰਾਮ ਲਿਖੇ ਗਏ ਨੇ ਕਿ ਜੀ ਅਸੀਂ ਦਿੱਲੀ ਦੇ ਵਿੱਚ ਧਰਨਾ ਦੇਵਾਂਗੇ, ਅਸੀਂ ਇੱਥੇ ਟਰੈਕਟਰ ਰੈਲੀ ਕਰਾਂਗੇ, ਕਾਲਾ ਦਿਹਾੜਾ ਮਨਾਇਆ ਜਾਊ। ਇਹ ਸਾਰੇ ਕਾਸੇ ਨੇ ਸਾਫ਼ ਦੱਸ ਦਿੱਤਾ ਕਿ ਪੰਜਾਬ ਦੇ ਵਿੱਚ ਆਰਥਿਕ ਮੋਰਚੇ ਉੱਤੇ ਵੀ ਜੰਗ ਜਿਹੜੀ ਆ ਉਹ ਹੁਣ ਭਖਣ ਜਾ ਰਹੀ ਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੇਸ਼ੱਕ ਰਾਸ਼ਟਰਪਤੀ ਰਾਜ ਹੀ ਲਾ ਲਓ, ਪਰ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਮਰਨ ਨਹੀਂ ਦਿਆਂਗਾ। ਇਹ ਗੱਲ ਬੜੀ ਅਜੀਬ ਆ ਵੀ ਇੱਥੇ ਤਾਂ ਕਿਹਾ ਜਾ ਰਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਆ, ਪਰ ਪੰਜਾਬ ਦੀ ਸਰਕਾਰ ਨੇ ਸ਼ੰਭੂ ਤੇ ਖਨੌਰੀ ਬਾਰਡਰਾਂ ਦੇ ਉੱਤੇ ਜਿਹੜਾ ਰਵੱਈਆ ਰੱਖਿਆ ਉਹ ਪੰਜਾਬ ਦੇ ਲੋਕਾਂ ਦੇ ਖਿਲਾਫ ਰਿਹਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਹਫ਼ਤੇ ਤੋਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਰੇ ਨਾਲ ਦੇ ਜਿਹੜੇ ਉੱਥੇ ਸਿੰਘ ਬੰਦ ਨੇ, ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਹੈ ਕਿਉਂਕਿ ਸਰਕਾਰ ਨੇ ਉਹਨਾਂ ਦੀ ਪ੍ਰਾਈਵੇਸੀ ਹੈ, ਜਿਹੜੀ ਨਿੱਜਤਾ, ਉਹਨੂੰ ਅਟੈਕ ਕੀਤਾ। ਕੈਮਰੇ ਲਾਏ ਥਾਂ ਦੇ ਉੱਤੇ, ਖਾਸ ਤੌਰ ਦੇ ਉੱਤੇ ਬਾਥਰੂਮ ਦੇ ਵਿੱਚ, ਜਿੱਥੇ ਬਿਲਕੁਲ ਕੋਈ ਵੀ ਮਨੁੱਖ ਜਿਹੜਾ ਹੈ ਉਹ ਇਸ਼ਨਾਨ ਪਾਣੀ ਕਰਨ ਮੌਕੇ ਘੱਟ ਤੋਂ ਘੱਟ ਵਸਤਰਾਂ ਵਿੱਚ ਹੁੰਦਾ ਹੈ, ਉੱਥੇ ਜਿਹੜਾ ਕੈਮਰਾ ਲਾਇਆ। ਤੇ ਹੋਰ ਵੀ ਇਸ ਤਰੀਕੇ ਦੀਆਂ ਜਿਹੜੀਆਂ ਹਰਕਤਾਂ ਜਿਹੜੀਆਂ ਜੇਲ੍ਹ ਦੇ ਵਿੱਚ ਸਰਕਾਰ ਨੇ ਕੀਤੀਆਂ ਨੇ, ਉਹਦੇ ਖਿਲਾਫ ਜਦੋਂ ਇਹਨਾਂ ਨੌਜਵਾਨਾਂ ਨੇ, ਇਹਨਾਂ ਸਿੰਘਾਂ ਨੇ ਵਿਰੋਧ ਪ੍ਰਗਟ ਕੀਤਾ ਤਾਂ ਉਲਟਾ ਇਹਨਾਂ ਉੱਤੇ ਮੁਕੱਦਮਾ ਇੱਕ ਝੂਠਾ ਜਿਹਾ ਬਣਾ ਕੇ ਸਰਕਾਰ ਨੇ ਇਹਨਾਂ ਨੂੰ ਚੁੱਪ ਕਰਾਉਣਾ ਚਾਹਿਆ। ਪਰ 1 ਸਾਲ ਬੀਤ ਚੁੱਕਿਆ ਜਦੋਂ ਇਹ ਜੇਲ੍ਹਾਂ 'ਚ ਸਿੰਘ ਫੜ ਕੇ ਬੰਦ ਕੀਤੇ ਗਏ, ਤੇ ਹੁਣ ਕਿਉਂਕਿ ਅਗਲੇ ਮਹੀਨੇ ਸਾਲ ਪੂਰਾ ਹੋਣ ਤੋਂ ਬਾਅਦ ਬਹੁਤ ਸਾਰੇ ਕਾਨੂੰਨੀ ਪੱਖਾਂ ਤੋਂ ਜਾਣਕਾਰ ਲੋਕਾਂ ਦਾ ਕਹਿਣਾ ਸੀਗਾ ਵੀ ਸ਼ਾਇਦ NSA ਜਿਹੜੀ ਆ ਉਹ ਹੁਣ ਖਤਮ ਹੋ ਜਾਵੇ ਤੇ ਇਹਨਾਂ ਨੂੰ ਪੰਜਾਬ ਲਿਆ ਕੇ ਜਿਹੜੇ ਇਹਨਾਂ ਤੇ ਮੁਕੱਦਮੇ ਪੰਜਾਬ 'ਚ ਦਰਜ ਨੇ ਉਹ ਹੁਣ ਚੱਲਣਗੇ। ਪਰ ਇਹ ਜਿਹੜਾ ਘਟਨਾਕ੍ਰਮ ਹੁਣ ਵਾਪਰਿਆ, ਇਹਦਾ ਇਉਂ ਲੱਗਦਾ ਜਿਵੇਂ ਇੱਕ ਵਿਉਂਤ ਬਣਾਈ ਗਈ ਆ ਵੀ ਇਹਨਾਂ ਨੂੰ ਝੂਠੇ ਮੁਕੱਦਮਿਆਂ 'ਚ ਹੋਰ ਉਲਝਾ ਕੇ ਉੱਥੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੀ ਹੋਰ ਲੰਮਾ ਅਰਸਾ ਰੱਖਣ ਦੇ ਲਈ ਜਿਵੇਂ ਕੋਈ ਪਲਾਨ, ਜਿਵੇਂ ਕੋਈ ਯੋਜਨਾ, ਜਿਵੇਂ ਕੋਈ ਸਾਜ਼ਿਸ਼ ਜਿਹੜੀ ਆ ਉਹ ਬੁਣੀ ਜਾ ਰਹੀ। ਇਹਦਾ ਜਦੋਂ ਪਤਾ ਲੱਗਿਆ ਸਾਰੀ ਸੰਗਤ ਨੂੰ, ਉੱਥੇ ਰੋਸ ਹੋਇਆ। ਤੇ ਜਿਹੜਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਇਹਨਾਂ ਸਿੰਘਾਂ ਵੱਲੋਂ ਰੱਖੀ ਗਈ, ਉਹ ਤਾਂ ਰੱਖੀ ਗਈ ਹੋਈ ਆ, ਪਰ ਨਾਲ ਹੀ ਇਹ ਪਤਾ ਲੱਗਿਆ ਵੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਜਿਹੜੇ ਪੰਜਾਬ 'ਚੋਂ ਅੱਡ-ਅੱਡ ਥਾਵਾਂ ਤੋਂ ਨੌਜਵਾਨ ਫੜ ਕੇ ਭਾਈ ਅਮਰਤਪਾਲ ਸਿੰਘ ਹੁਣਾਂ ਵਾਲੇ ਮਾਮਲੇ ਵਿੱਚ ਇੱਥੇ ਨਜ਼ਰਬੰਦ ਕੀਤੇ ਹੋਏ ਆ,
ਉਹਨਾਂ ਨੂੰ ਵੀ ਜਦੋਂ ਇਸ ਗੱਲ ਦਾ ਪਤਾ ਲੱਗਿਆ ਤੇ ਉਹਨਾਂ ਨੇ ਵੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਕੱਲ ਆਪਾਂ ਨੂੰ ਸਭ ਨੂੰ ਪਤਾ ਕਿ ਭਾਈ ਸਾਹਿਬ ਦੇ ਪਰਿਵਾਰ ਨੇ ਤੇ ਹੋਰ ਸਿੱਖ ਆਗੂਆਂ ਨੇ ਪ੍ਰਸ਼ਾਸਨ ਨੂੰ ਡੀਸੀ ਦਫ਼ਤਰ ਦੇ ਵਿੱਚ ਅੰਮ੍ਰਿਤਸਰ ਮੈਮੋਰੰਡਮ ਦਿੱਤਾ ਸੀਗਾ, ਪਰ ਕੋਈ ਹੱਲ ਕੱਢਣ ਵਾਲੀ ਗੱਲ ਸਰਕਾਰ ਦੀ ਲੱਗਦੀ ਨਹੀਂ। ਤੇ ਇਸ ਕਰਕੇ ਅੱਜ ਦਰਬਾਰ ਸਾਹਿਬ ਦੇ ਵਿੱਚ ਅਰਦਾਸ ਬੇਨਤੀ ਕਰਨ ਉਪਰੰਤ ਜਿਹੜਾ ਸਾਰਾਂਗੜੀ ਵਾਲੀ ਸਰਾਂ ਵੱਜਦੀ ਆ ਉਹਦੇ ਕੋਲ ਦਰੀਆਂ ਵਿਛਾ ਲਈਆਂ ਗਈਆਂ ਨੇ ਤੇ ਭਾਈ ਸਾਹਿਬ ਦੇ ਮਾਤਾ ਜੀ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਆ। ਹੋਰ ਵੀ ਉੱਥੇ ਵੱਡੀ ਗਿਣਤੀ ਵਿੱਚ ਸਿੱਖ ਜਥੇਬੰਦੀਆਂ ਆਗੂ ਸੱਜਣ ਪਹੁੰਚੇ ਨੇ। ਸਰਦਾਰ ਸਿਮਰਨਜੀਤ ਸਿੰਘ ਮਾਨ ਪਹੁੰਚੇ ਆ ਤੇ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਉੱਥੇ ਉਹਨਾਂ ਨਾਲ ਇਕਜੁੱਟਤਾ ਤੇ ਇਕਮੁੱਠਤਾ ਦਾ ਪ੍ਰਗਟਾਵਾ ਕਰਨ ਲਈ ਹਾਜ਼ਰੀਆਂ ਭਰ ਰਹੀਆਂ ਨੇ। ਭਾਈ ਅਮਰਤਪਾਲ ਸਿੰਘ ਹੁਣਾਂ ਨੂੰ ਜਿਸ ਤਰੀਕੇ ਨਾਲ ਸਰਕਾਰ ਨੇ ਗ੍ਰਿਫਤਾਰ ਕਰਨ ਮੌਕੇ ਬਹੁਤ ਦਹਿਸ਼ਤ ਪੈਦਾ ਕੀਤੀ ਸੀ, ਜਿਵੇਂ ਉਹਨਾਂ ਦੀ ਗ੍ਰਿਫਤਾਰੀ ਨੂੰ ਹਊਆ ਬਣਾਇਆ ਗਿਆ ਸੀ, ਜਿਸ ਤਰੀਕੇ ਨਾਲ ਮਾਹੌਲ ਜਿਹੜਾ ਸੀ ਉਹਦੇ ਵਿੱਚ ਇੱਕ ਇਹੋ ਜਿਹਾ ਜਿਵੇਂ ਬਹੁਤ ਖਤਰਨਾਕ ਕੋਈ ਕੰਮ ਹੋ ਗਿਆ ਹੋਵੇ। ਪਰ ਸੱਚਾਈ ਇਹ ਆ ਕਿ ਕੋਈ ਐਡੀ ਗੱਲ ਲੋਕਾਂ ਨੂੰ ਲੱਗਦੀ ਨਹੀਂ। ਜਿੱਡਾ ਵੱਡਾ ਇਹ ਟੈਰਰ ਪੈਦਾ ਕੀਤਾ ਗਿਆ, ਜਿੱਡੀ ਵੱਡੀ ਇਸ ਗੱਲ ਦੇ ਬਹਾਨੇ ਕਾਰਵਾਈ ਕੀਤੀ ਗਈ, ਉਸ ਹਿਸਾਬ ਦੇ ਨਾਲ ਭਾਈ ਸਾਹਿਬ ਤੇ ਉਹਨਾਂ ਦੇ ਸਾਥੀਆਂ ਦੇ ਕੋਲੋਂ ਕੋਈ ਰਿਕਵਰੀ ਜਾਂ ਕੋਈ ਵੱਡੀ ਗੱਲ ਨਾ ਨਿਕਲੀ ਹੋਣ ਕਰਕੇ ਹੁਣ ਸਰਕਾਰ ਜਿਹੜੀ ਆ ਬੜੀ ਕਸੂਤੀ ਫਸੀ ਹੋਈ ਜਾਪ ਰਹੀ ਹੈ। ਇਹ ਵੀ ਉਹਨਾਂ ਨੂੰ ਸਾਫ਼ ਪਤਾ ਕਿ ਜਦੋਂ ਵੀ ਇਹ ਨੌਜਵਾਨ ਰਿਹਾ ਹੋ ਕੇ ਆਉਣਗੇ ਤਾਂ ਪੰਜਾਬ ਦੇ ਵਿੱਚ ਫਿਰ ਆਪਦੀਆਂ ਸਰਗਰਮੀਆਂ ਰੰਭਣਗੇ ਤੇ ਪਹਿਲਾਂ ਨਾਲੋਂ ਵੀ, ਕਿਉਂਕਿ ਜੇਲ੍ਹ ਜਿਹੜੀ ਹੁੰਦੀ ਆ ਨਾ, ਅਸੀਂ ਜੇਲ੍ਹਾਂ ਕੱਟੀਆਂ ਨੇ, ਸਾਨੂੰ ਪਤਾ ਜੇਲ੍ਹ ਇੱਕ ਤਰੀਕੇ ਨਾਲ ਕੌਮੀ ਪਰਵਾਨਿਆਂ ਲਈ ਤਾਂ ਡਿਗਰੀਆਂ ਲੈਣ ਵਾਲੀਆਂ ਯੂਨੀਵਰਸਿਟੀਆਂ ਨੇ। ਉੱਥੇ ਬੰਦੇ ਕੋਲ ਆਮ ਦੁਨਿਆਵੀ ਕਾਰਜ ਜਾਂ ਹੋਰ ਚੀਜ਼ਾਂ ਬਿਲਕੁਲ ਨਹੀਂ, ਪ੍ਰਸ਼ਾਦਾ ਪਾਣੀ ਛਕੋ ਤੇ ਦੁਨੀਆ ਭਰ ਦਾ ਇਤਿਹਾਸ ਪੜ੍ਹੋ, ਬਾਣੀ ਪੜ੍ਹੋ, ਆਪਦਾ ਸਿਧਾਂਤ ਪੜ੍ਹੋ ਤੇ ਇੱਕ ਬੰਦਾ ਜੇਲ੍ਹ ਚੋਂ ਨਿਕਲ ਕੇ ਜੇ ਚਾਹਵੇ ਤਾਂ ਇਨਕਲਾਬ ਦੇ ਵਿੱਚ ਪਹਿਲਾਂ ਨਾਲੋਂ 1000 ਗੁਣਾ ਵੱਧ ਸੇਵਾ ਕਰ ਸਕਦਾ ਹੁੰਦਾ ਆਪਣੀ ਕੌਮ ਦੀ ਸੇਵਾ ਦੇ ਵਿੱਚ। ਸੋ ਭਾਈ ਅਮਰਤਪਾਲ ਸਿੰਘ ਹੁਣਾਂ ਦੇ ਬਾਰੇ ਪੰਜਾਬ ਸਰਕਾਰ ਜਾਂ ਕੇਂਦਰ ਦੀਆਂ ਏਜੰਸੀਆਂ ਜਿਹੜੀਆਂ ਨੇ ਇਸ ਗੱਲੋਂ ਚਿੰਤਤ ਤਾਂ ਹੋਣਗੀਆਂ ਹੀ ਕਿ ਜਦੋਂ ਉਹ ਬਾਹਰ ਆਉਣਗੇ ਤਾਂ ਸਰਗਰਮੀਆਂ ਤੇਜ਼ ਹੋਣਗੀਆਂ। ਸੋ ਜਾਪਦਾ ਇਹੀ ਆ ਕਿ ਕੋਈ ਨਵਾਂ ਝਮੇਲਾ ਖੜਾ ਕਰਕੇ, ਸੋ ਜਿਨ੍ਹਾਂ ਲੋਕਾਂ ਨੂੰ ਇਹ ਆਸ ਸੀਗੀ ਕਿ ਉਹਨਾਂ ਦੀਆਂ ਰਿਹਾਈਆਂ ਹੋ ਜਾਣਗੀਆਂ, ਉਹਨਾਂ ਦੇ ਦਿਲ ਨੂੰ ਝਟਕਾ ਲੱਗਣਾ ਯਕੀਨਨ ਆ ਜਦੋਂ ਉਹਨਾਂ ਨੂੰ ਪਤਾ ਲੱਗੇ ਕਿ ਉਹਨਾਂ ਨੂੰ ਤਾਂ ਫੇਰ ਫਸਾਇਆ ਜਾ ਰਿਹਾ। ਸੋ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਸਮੁੱਚੇ ਸਿੱਖ ਜਗਤ ਵਿੱਚ ਇਸ ਸਮੁੱਚੇ ਵਰਤਾਰੇ ਖਿਲਾਫ ਰੋਸ ਦੀ ਲਹਿਰ ਉੱਭਰ ਰਹੀ ਆ, ਜਿਸ ਤਰੀਕੇ ਨਾਲ ਅੱਡ-ਅੱਡ ਥਾਵਾਂ ਦੇ ਉੱਤੇ ਧਰਨੇ ਮੁਜ਼ਾਹਰੇ ਚੱਲ ਪਏ ਨੇ, ਇਹ ਮਸਲਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਲਈ, ਭਾਰਤ ਸਰਕਾਰ ਲਈ ਜਿਵੇਂ ਗਲੇ 'ਚ ਹੱਡੀ ਫਸ ਜਾਂਦੀ ਆ ਨਾ, ਉਵੇਂ ਜਿਹੜਾ ਹੈਗਾ ਮਸਲਾ ਬਣਨਾ। ਤੇ ਅੰਮ੍ਰਿਤਸਰ ਦੇ ਵਿੱਚ ਜਿਹੜੀ ਸਿੱਖ ਸੰਗਤ ਦਰਬਾਰ ਸਾਹਿਬ ਨੂੰ ਜਾਂਦੀ ਆ, ਉਹਨੇ ਜਿਸ ਰਸਤੇ ਤੋਂ ਦੀ ਜਾਣਾ ਹੁੰਦਾ ਉਸ ਰਸਤੇ ਉੱਤੇ ਹੀ ਇਹ ਭੁੱਖ ਹੜਤਾਲ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਸ਼ੁਰੂ ਹੋ ਗਿਆ। ਤੇ ਗੱਲ ਬੜੀ ਸਪਸ਼ਟ ਆ ਕਿ ਹੁਣ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ ਤੇ ਉੱਥੇ ਉਹਨਾਂ ਨੂੰ ਫੋਰਸ ਫੀਡਿੰਗ ਕਰਨ ਦੇ ਵੀ ਯਤਨ ਕੀਤੇ ਗਏ, ਜਿਹਦੇ 'ਚ ਪਤਾ ਲੱਗਿਆ ਕਿ ਬਸੰਤ ਸਿੰਘ ਨਾਂ ਦੇ ਇੱਕ ਸਿੰਘ ਨੂੰ ਫੋਰਸ ਫੀਡਿੰਗ ਜਦੋਂ ਕਰਦੇ ਸੀ ਉਦੋਂ ਜੀਭ ਤੇ, ਕਿਉਂਕਿ ਧੱਕਾ ਜਦੋਂ ਕਰਦੇ ਆ ਉਦੋਂ ਸੱਟ ਫੇਟ ਵੱਜਣੀ ਸੁਭਾਵਕ ਆ, ਤਾਂ ਉੱਥੇ ਇਹ ਜਿਹੜਾ ਜ਼ਬਰ ਨਾਲ ਉਹਨਾਂ ਦੇ ਧੱਕੇ ਨਾਲ ਉਹਨਾਂ ਨੂੰ ਫੋਰਸ ਫੀਡਿੰਗ ਕਰਨ ਦੇ ਯਤਨ ਵੀ ਹੋ ਰਹੇ ਨੇ। ਪਰ ਜਿਹੜੀ ਉਹਨਾਂ ਦੀ ਜਾਇਜ਼ ਮੰਗ ਆ, ਅਸੀਂ ਇਹ ਗੱਲ ਇੱਥੇ ਹੋਰ ਸੰਦਰਭ ਵਿੱਚ ਵੀ ਜੇ ਕਰੀਏ ਕਿ ਜਦੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਜੇਲ੍ਹ ਬਦਲੀ ਵੀ ਪੰਜਾਬ ਲਿਆਂਦਾ ਜਾਵੇ, ਉਦੋਂ ਬਾਦਲ ਪਰਿਵਾਰ ਨੇ ਪੂਰਾ ਠੋਕ ਵਜਾ ਕੇ ਵਿਰੋਧ ਕੀਤਾ ਸੀ ਤੇ ਇੱਥੇ ਪੰਜਾਬ 'ਚ ਲਿਆਉਣ ਦੇ ਖਿਲਾਫ ਦਲੀਲ ਦਿੱਤੀ ਸੀ ਕਿ ਇਹ ਤਾਂ ਜੀ ਅੱਤਵਾਦੀ ਆ, ਬੜਾ ਖਤਰਨਾਕ ਦਹਿਸ਼ਤਗਰਦ ਆ, ਇਹ ਤਾਂ ਸਵੇਦ ਸੈਣੀ ਵਰਗੇ ਜਿਹੜੇ ਸਾਡੇ ਬੜੇ ਚੰਗੇ ਅਫਸਰ ਨੇ ਉਹਨਾਂ ਦੇ ਖਿਲਾਫ ਮੁਕੱਦਮੇਬਾਜ਼ੀ, ਕਿਉਂਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਜੀ, ਉਹਨਾਂ ਦੇ ਮਾਸੜ ਜੀ ਤੇ ਹੋਰ ਦੋਸਤ, ਕਈ ਪਰਿਵਾਰ ਦੇ ਜੀਆਂ ਸਮੇਤ ਬੇਅੰਤ ਲੋਕਾਂ ਦਾ ਕਤਲ ਜਿਹੜਾ ਹੈ ਸੈਣੀ ਨੇ ਕੀਤਾ ਸੀ। ਤੋਂ ਸੈਣੀ ਵਾਲੇ ਮਾਮਲੇ ਦੇ ਵਿੱਚ ਉਹਨੂੰ ਬਚਾਉਣ ਦੇ ਲਈ ਬਾਦਲ ਪਰਿਵਾਰ ਨੇ ਉਸ ਮੌਕੇ ਹਲਫੀਆ ਬਿਆਨ ਦੇ ਕੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜੇਲ੍ਹ ਬਦਲੀ ਦੇ ਖਿਲਾਫ ਸਟੈਂਡ ਲਿਆ ਸੀ। ਹੋਰ ਵੀ ਜਦੋਂ ਚਾਹੇ ਉਹ ਭਾਈ ਜਗਤਾਰ ਸਿੰਘ ਹਵਾਰਾ ਹੈ, ਚਾਹੇ ਕੋਈ ਹੋਰ ਸਿੰਘ ਆ, ਜਦੋਂ ਵੀ ਇਹ ਮੰਗ ਉੱਠੀ ਆ ਕਿ ਉਹਨੂੰ ਪੰਜਾਬ ਲਿਆਂਦਾ ਜਾਵੇ, ਬਾਦਲ ਪਰਿਵਾਰ ਨੇ ਵਿਰੋਧ ਹੀ ਕੀਤਾ। ਤੋ ਇਸ ਤਰੀਕੇ ਨਾਲ ਅੱਜ ਜਦੋਂ ਮੌਜੂਦਾ ਸਰਕਾਰ ਇਸ ਤਰੀਕੇ ਨਾਲ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਤੋਂ ਬਾਹਰਲੀਆਂ ਜੇਲ੍ਹਾਂ 'ਚ ਰੱਖਣ ਦੀ ਜਿੱਦ ਕਰਦੀ ਆ,
ਤਾਂ ਬਾਦਲ ਪਰਿਵਾਰ कुछ कहण जोगा नहीं। पर खालसा पंथ लई ये गल्लां कोई मैटर नहीं करदियां। सिख जगत ने आपदा जिहड़ा रुख आ वो स्पष्ट कर दिता होया ते ये गल यकीनन आ कि आउण वालियां जिहड़ियां लोक सभा चोणां ने ये मुद्दे कि जिस तरीके नाल सिख जज्बातां दे खिलाफ ये आम आदमी पार्टी की सरकार भुगत रही आ, भाजपा की सरकार भुगत रही आ, इहदा खमियाजा जिहड़ा इन्हां सरकारां नूं इन्हां पार्टियां नूं भुगतना पवेगा। ये भी चेते रहे कि पंजाब दे विच जिहड़ा बहुत हौलनाक दर्दनाक साका वापरिया बेअदबी का घटनाक्रम, उस विच जिस शिद्दत दे नाल लोकां नूं लगदा सी कि कांग्रेस अते बादल दल दे नालों आम आदमी पार्टी वाले जरूर इंसाफ देणगे, इन्हां बारे हुण किसी नूं वहम नहीं रहा कि ये भी उस डेरा सरसा दे हक विच ने ते सिख जज्बातां दे खिलाफ ने। बरगाड़ी बाइबल ते होरनां कांडां दे विच जिन्ने भी दोषी ने उन्हां दोषियां दी विंगे टेढ़े तरीके नाल मदद करदे करदे आम आदमी पार्टी वालियां ने सिख जज्बातां नूं बहुत नाराज कर लिया है। ते जिस तरीके नाल भारतीय जनता पार्टी दे वड्डे लीडरां नाल बेअदबी कांड दे दोषियां दीयां फोटोआं आईयां ने, जिस तरीके नाल अज सारिआं नूं पता कि इन्हां पापियां नूं बचाउण लई CBI दी जिहड़ी पिछे इनकुआरी आई सी कि इन्हां दा कोई कसूर ही नहीं, हुण ओह भी साफ पता लग रहा कि वड्डे लैवल दे उत्ते गेम जिहड़ी आ ओह सिखां नाल खेडी जा रही है। सो सिखां नूं हर खेतर दे विच दबकाउण लई, झुकाउण लई, ईन मनाउण लई जो कुछ कीता जा रहा, ਉਹਦੇ नतीजे वजों होर ज़्यादा अनरैस्ट, होर ज़्यादा बेचैनी जिहड़ी ओह वध रही आ। कल जिहड़ा शंभू ते खनौरी बार्डरां दे उत्ते वापरिया भाणा जिहदे विच कतल भी होए, उन्हां दे बारे बेशक अज सियासी भलवानां ने बयानबाजी कीती है, पर जिहड़े कामरेडी ख्यालां वाले राजेवाल ते होर लोक उन्हां किसान जथेबंदियां ने भी आपदे वखरे प्रोग्राम अलीक दिते आ। आउण वाले दिनां दे विच WTO जिहड़ा वर्ल्ड लैवल दे उत्ते ਵਪਾਰ नाल संबंधित ऑर्गेनाइजेशन आ, जिहड़े वर्ल्ड ट्रेड समझौते होए ने, इन्हां सारिआं दे खिलाफ एक वड्डी लामबंदी होण दी पूरी संभावना अज पंजाब दे विच जिस तरीके नाल किसानी नाल संबंधित ते किरती लोकां नाल संबंधित जथेबंदियां वल्लों प्रोग्राम लिखे गए ने कि जी असीं दिल्ली दे विच धरना देवांगे, असीं इत्थे ट्रैक्टर रैली करांगे, काला दिहाड़ा मनाया जाऊ, ये सारे कासे ने साफ दस दिता कि पंजाब दे विच आर्थिक मोर्चे उत्ते भी जंग जिहड़ी आ ओह हुण भखण जा रही है। दूजे पासे भारतीय हुकूमत ने लोकां दी आवाज़ नूं डिक्टेटरशिप नाल बंद करन लई सोशल मीडिया दे उत्ते एक तहलका मचाउण वाली खबर जदों आई आ कि एलन मस्क जिहड़ा ट्विटर दा मालिक आ, उहने ये गल आखी आ कि भारत सरकार ने मैनूं बहुत वड्डी गिणती विच जिहड़े ट्विटर दे खाते आ ओह बंद करन लई किहा। साफ गल आ कि जिहड़े लोक सच दी गल करदे आ, जिहड़े भारत सरकार दीआं करतूतां खोलदे आ, ओह खाते बंद कराए जाणगे। इस तो पहला सोशल मीडिया दे उत्ते फेसबुक ते होरनां WhatsApp वगैरह दे खाते जिहड़े अक्सर बंद होण दी खबर जिहड़ी आ ओह आउंदी रहिंदी आ ते तानाशाही वाला रवैया जिहड़ा है कि साडे पक्ष दीआं गल्लां ही लोकां कोले जाण, ये अपनाउण तो पता लग रहा कि भारत सरकार आउण वाले दिनां दे विच होर वध सख्त जिहड़ा रवैया ਉਹ ਅਖਤਿਆਰ ਕਰੂਗੀ। किसान संघर्ष के मोर्चे ते जे गल करिए तां अज अजे तक उस कतल किए हुए नौजवान का शुभकरमन सिंह का संस्कार जिहड़ा है वो नहीं किया गया। डल्लेवाल ते पंधेर होना वालियां धिरां ने यह ऐलान किया ते ये ऐलान होर भी कई पासियां तो आया। साझा किसान मोर्चा जिहड़ा SKM संयुक्त किसान मोर्चा उन्होंने भी ये गल कहा कि ये जिहड़ा नौजवान कतल किया गया इहदा मुकदमा दर्ज किया जाए ते जिन्ना टाइम मुकदमा दर्ज नहीं हुंदा उन्ना टाइम संस्कार नहीं किया जाएगा। ये भी गल आ कि इस परिवार नूं मुआवजा दिता जाए। उपरंत जिहड़ी मजिस्ट्रेट दी अदालत दी न्यायिक जांच जिहड़ी आ वो मंगी जा रही है। पर सारी गलबात दे विच पंजाब सरकार दा रोल बहुत ज़्यादा घटिया कहा यह जा रहा कि दिल्ली वालियां ने, केंद्र सरकार ने पंजाब सरकार नूं दबका मारिया वा कि अमन कानून की स्थिति जिहड़ी आ वो तो संभाली नहीं जा रही ते ये डरावे तो लोकां च चर्चा चली आ भी हो सकदा पंजाब सरकार नूं यह खतरा होवे
कि जी पंजाब दे हालात बेकाबू दस के किते राष्ट्रपति राज आ जिहड़ा ਉਹ ना लागू हो जाए। अज इस तरीके की एक खबर अखबारां च भी छपी आ जिहदे विच पंजाब दे मुख मंत्री भगवंत मान ने कहा कि बेशक राष्ट्रपति राज ही ला लो पर मैं पंजाब दे नौजवानों नूं मारन नहीं दिआंगा। ये गल बड़ी अजीब है भी इत्थे तां कहा जा रहा कि असीं पंजाब दे लोकां दे नाल आ, पर पंजाब दी सरकार ने शंभू ते खनौरी बार्डरां दे उत्ते जिहड़ा रवैया रखिया वो पंजाब दे लोकां दे खिलाफ रहा। जदों कि पंजाब सरकार नूं ठोक बजा के अदालतां च भी ते हरियाणे दी ते केंद्र दी सरकार कोले कहना चाहिदा है कि हरेक बंदे दा हक वा सड़क ते चलण दा, तुसीं सड़कां रोक के बहुत गलत कर रहे हो। पंजाब दे लोक कल्ले किसान संघर्ष वाले ही नहीं होर भी ने जिन्हां दा दिल्ली जाना अत जरूरी आ। तो दिल्ली नूं जाण दे मतलब जिहड़े सड़कां दे उत्ते तुसीं जिस तरीके नाल बार्डर सील कर दित्ते आ, जिस तरीके नाल ये सारा कुछ कर रहे हो वो बहुत खतरनाक आ, बहुत माड़ा। पंजाब सरकार दा रोल बहुत ही ज्यादा घटिया साबित हो रहा ते इहदे बारे चर्चा ये होनी सुभाविक आ कि दिल्ली नाल तालमेल करके ये जिहड़ा सारा कुछ चल रहा ते ये भी गल पक्की आ कि पंजाब दी सरकार नूं दबकाउणा हरियाणे वालियां लई जां केंद्र वालियां लई सौखा, क्योंकि पंजाब दे ये जिहड़ा किसानी संघर्ष आ इहनूं खालिस्तान नाल जोड़ के खालिस्तानी सरगर्मी वजों दर्शा के वो बहुत एक खेड खेडी जा रही है। जदों शुभकरमन सिंह दी मौत दी खबर सोशल मीडिया ते आई तां भागमे ब्रिगेड ने ट्विटर उत्ते फेसबुक दे उत्ते व्हाट्सएप दे उत्ते ते होरनां थावां दे उत्ते जिस तरीके नाल जहर उगली आ कि चलो एक खालिस्तानी घटिया, जिस तरीके नाल इस नौजवान दे कतल तो बाद भागमे ब्रिगेड ने नफरत का इजहार किया, किसान संघर्ष के खिलाफ कूड़ प्रचार किया, वो बहुत ही ज्यादा निघार की सीमा आ ते उहदे बारे जिन्नी उहदी निखेधी की जाए उन्नी थोड़ी है। पर सच्चाई ये है कि जिवें कहंदे आ भी जिन्हें ला ली लोई ओहदा की करूगा कोई। इस मुल्क दे विच सिख जज्बातां दी हेठी करना, सिखां नूं किसी भी तरीके नाल तंग परेशान करना एक फैशन बन गया। जिवें पिछले दिनी एक IPS अफसर नूं बंगाल दे विच खालिस्तानी कहण तो विवाद बनिया सी, उहदे बारे अखबारां च खबरां छपियां ने कि बहुत सा वड्डी गिणती विच सिखां ने कलकत्ता दे विच भाजपा दफ्तर दे बाहर प्रदर्शन किया ते मंग की कि प्रधानमंत्री ते केंद्रीय गृह मंत्री माफी मंगण। इहो जही गल किसान संघर्ष के मामले विच जथेबंदियां ने कही है कि ये जिहड़ा मामला मुकदमा दर्ज होना उहदे च मोदी, अमित शाह ते हरियाणे दे प्रधान मुख मंत्री खट्टर ते अनिल विज इन्हां सारियां दे खिलाफ मुकदमे दर्ज होण। पर सब नूं पता कि ये कहण दीयां गल्लां ने, इन्ना सौखा नहीं। अपने सामने आ कि जदों किसान संघर्ष दे विच लखीमपुर खीरी दे विच शरेआम आशीष मिश्रा नाम दे एक गुंडे ने उत्थे तुरे जांदे किसानां दे उत्ते गड्डियां चढ़ा के कतल कीते ते उन्हां कतल कीते नौजवानां दे किसानां दे हक दे विच बहुत वड्डी लामबंदी हुई, बड़ा वड्डा संघर्ष होया। पर ना तां आशीष मिश्रा दा कुछ बिगड़िया, ना ही उहदे जिहड़ा प्यो आ वो यूनियन मिनिस्टर आ अजय मिश्रा, ना कुछ उहनूं होया। हालांकि बहुत वड्डे लैवल दे उत्ते ये मंग उभरदी रही कि यूनियन मिनिस्ट्री तो उहनूं फारग कीता जावे, ना बीजेपी चों उहनूं कढिया गया, ना उहदे खिलाफ कोई कार्रवाई बीजेपी सरकार ने कीती ते मोदी सरकार पूरी गैर गड्डमी सपोर्ट इस मिश्रा परिवार दी कर रही है। इवें ही पिछे जे एक बलात्कार के दोष विच इन्हां दा आगू फस गया तां ओहदी डट के हमायत की गई। जिहड़ा सिख IPS अफसर आ इहनूं टारगेट करन वाले बीजेपी आगू नूं जिहड़ा उत्थे सुभेंदु अधिकारी इदां दा कुछ नाम सी, अधिकारी करके जिवें बंगालियां दे नाम हुंदे आ, उस दे हक विच बोलण लई मनजिंदर सिंह सरसे वर्गियां नूं मैदान विच उतारिया गया ते उस IPS अफसर के खिलाफ बहुत नीवें दर्जे दीयां गल्लां जिहड़ियां ने
ਉਹ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਕੇ ਮਨਜਿੰਦਰ ਸਰਸਾ ਹੁਣੀ ਕਰ ਰਹੇ ਨੇ। ਕਿਸਾਨ ਸੰਘਰਸ਼ ਦੇ ਖਿਲਾਫ ਵੀ ਬਹੁਤ ਸਾਰੇ ਇਹੋ ਜਿਹੇ ਪੱਗਾਂ ਵਾਲੇ ਲੋਕਾਂ ਨੂੰ ਸਰਗਰਮ ਕੀਤਾ ਗਿਆ। ਇਹ ਸਾਰੀ ਗੱਲਬਾਤ ਦਾ ਜਿਹੜਾ ਕੇਂਦਰੀ ਨੁਕਤਾ ਜੇ ਉਹਨੂੰ ਆਪਾਂ ਫੜਨਾ ਹੋਵੇ ਤਾਂ ਜਿਹੜੇ ਕੁਝ ਟੀਵੀ ਚੈਨਲ ਨੇ ਉਹਨਾਂ ਨੇ ਵੀ ਇਹ ਨੁਕਤਾ ਫੜਿਆ ਕਿ ਅਸਲ ਵਿੱਚ ਭਾਰਤ ਸਰਕਾਰ ਜਿਹੜੀ ਆ, ਭਗਵਾਂ ਬ੍ਰਿਗੇਡ ਜਿਹੜਾ, ਉਹ ਪੰਜਾਬ ਨੂੰ ਜਾਂ ਸਿੱਖਾਂ ਨੂੰ ਇਹ ਇਸ ਤਰੀਕੇ ਨਾਲ ਵਿਹਾਰ ਕਰ ਰਿਹਾ ਜਿਵੇਂ ਆਪਾਂ ਕਹੀਦਾ ਨਾ ਵੀ ਚੱਲ ਤੈਨੂੰ ਤੇਰੀ ਔਕਾਤ ਦਿਖਾਵਾਂ। ਪੰਜਾਬ ਨੂੰ ਔਕਾਤ ਦਿਖਾਉਣ ਲਈ, ਸਿੱਖਾਂ ਨੂੰ ਔਕਾਤ ਦਿਖਾਉਣ ਲਈ ਭਾਰਤ ਦਾ ਹਕੂਮਤੀ ਢਾਂਚਾ ਬਿਲਕੁਲ ਉਹਨਾਂ ਹੀ ਲੀਹਾਂ ਤੇ ਤੁਰ ਪਿਆ ਆ ਜਿਹੜੀਆਂ ਲੀਹਾਂ ਉੱਤੇ ਕਿਸੇ ਵੇਲੇ ਇੰਦਰਾ ਗਾਂਧੀ ਤੁਰੀ ਸੀ। ਸੋ ਮੋਦੀ ਦੇ ਬਾਰੇ ਜਿਨ੍ਹਾਂ ਨੂੰ ਵਹਿਮ ਆ ਵੀ ਇਹ ਬੜੀ ਵਾਰ ਸਿੱਖਾਂ ਨੂੰ ਸੱਦ ਕੇ ਉੱਥੇ ਚਾਹ ਪਾਣੀ ਪਿਲਾਉਂਦਾ, ਬਿਸਕੁਟ ਜੇ ਖਿਲਾ ਕੇ ਚਾਹ ਪਾਣੀ ਪਿਲਾ ਕੇ ਫੋਟੋਆਂ ਕਰਾਉਂਦਾ, ਇਹੋ ਜਿਹਾ ਕੁਛ ਤਾਂ ਇੰਦਰਾ ਗਾਂਧੀ ਵੀ ਬੜਾ ਕੁਛ ਕਰਦੀ ਸੀ। ਬੜੀ ਵੱਡੀ ਗਿਣਤੀ ਵਿੱਚ ਇੰਦਰਾ ਗਾਂਧੀ ਉਹਨਾਂ ਦਿਨਾਂ ਵਿੱਚ ਵੀ ਸਿੱਖਾਂ ਨੂੰ ਆਪਦੇ ਗਲ ਨਾਲ ਲਾਈ ਫਿਰਦੀ ਸੀ ਜਦੋਂ ਉਹ ਨਿੱਤ ਸਕੀਮਾਂ ਬਣਾਉਂਦੀ ਸੀ ਕਿ ਕਿਵੇਂ ਆਪਾਂ ਸਿੱਖਾਂ ਦੇ ਕੇਂਦਰੀ ਅਸਥਾਨ ਦਰਬਾਰ ਸਾਹਿਬ ਦੇ ਉੱਤੇ ਫੌਜੀ ਕਾਰਵਾਈ ਕਰਕੇ ਉੱਥੇ ਸਭ ਕੁਝ ਢਹਿ ਢੇਰੀ ਕਰਨਾ। ਸੋ ਇਹ ਸਿਆਸੀ ਲੋਕ ਜਿਹੜੇ ਹੁੰਦੇ ਨੇ ਇਹਨਾਂ ਦਾ ਕੋਈ ਦੀਨ ਅਮਾਨ ਨਹੀਂ ਹੁੰਦਾ। ਨਰਿੰਦਰ ਮੋਦੀ ਬਿਲਕੁਲ ਉਸੇ ਰਾਹ ਤੇ ਨਾਲ ਉਹਦੇ ਅਮਿਤ ਸ਼ਾਹ ਆ ਤੇ ਜਿਸ ਤਰੀਕੇ ਨਾਲ ਸਾਰੇ ਮੁਲਕ ਦੇ ਵਿੱਚ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ, ਪੂਰੇ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ। ਜਿਹੜਾ ਈਡੀ, ਸੀਬੀਆਈ, ਇਹ ਜਿਹੜੇ ਮਹਿਕਮੇ ਨੇ ਇਹ ਆਪਦੇ ਸਿਆਸੀ ਵਿਰੋਧੀਆਂ ਨੂੰ ਖਾਮੋਸ਼ ਕਰਵਾਉਣ ਲਈ, ਇੱਥੋਂ ਤੱਕ ਕਿ ਸਤਿਆਪਾਲ ਮਲਿਕ ਜਿਹੜਾ ਕਿਸੇ ਟਾਈਮ ਕਸ਼ਮੀਰ ਦਾ ਤੇ ਬਾਅਦ ਚ ਮੇਘਾਲਿਆ ਦਾ ਰਾਜਦੂਤ ਰਿਹਾ, ਗਵਰਨਰ ਰਿਹਾ, ਉਹਨੂੰ ਰਾਜਪਾਲ ਨੂੰ, ਗਵਰਨਰ ਨੂੰ ਆਪਦੇ ਈਨ ਬਣਾਉਣ ਲਈ, ਕਿਉਂਕਿ ਉਹ ਲਗਾਤਾਰ ਮੋਦੀ ਤੰਤਰ ਦੀਆਂ ਜਿਹੜੀਆਂ ਗੜਬੜਾਂ ਨੇ ਇਹਦੇ ਉੱਤੇ ਨਿਸ਼ਾਨਾ ਲਾ ਰਿਹਾ, ਇਹਨਾਂ ਦੇ ਖਿਲਾਫ ਬੋਲ ਰਿਹਾ, ਤਾਂ ਉਹਨੂੰ ਕਾਬੂ ਕਰਨ ਲਈ ਅੱਜ ਘੱਟੋ ਘੱਟ 30 ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ। ਇਉਂ ਸਾਬਤ ਕਰਨ ਦਾ ਯਤਨ ਕੀਤਾ ਗਿਆ ਜਿਵੇਂ ਸਤਿਆਪਾਲ ਮਲਿਕ ਇੱਕ ਬਹੁਤ ਹੀ ਕਰਪਟ ਬੰਦਾ ਹੈ ਤੇ ਸਾਡੇ ਮੁਲਕ ਦੇ ਜਿਹੜੇ ਢਾਂਚੇ ਨੇ ਉਹਨਾਂ ਨੂੰ ਜਿਹੜਾ ਕਰਪਸ਼ਨ ਨੂੰ ਕਾਬੂ ਕਰਨ ਲਈ ਸਤਿਆਪਾਲ ਮਲਿਕ ਦੇ ਖਿਲਾਫ ਕਾਰਵਾਈ ਕਰਨੀ ਪੈ ਰਹੀ ਹੈ। ਸੱਚਾਈ ਸਿਰਫ ਇਹ ਆ ਕਿ ਪਿਛਲੀ ਵਾਰ ਕਿਸਾਨ ਸੰਘਰਸ਼ ਮੌਕੇ ਜਾਂ ਕਸ਼ਮੀਰ ਦੇ ਵਿੱਚ ਪੁਲਵਾਮਾ ਵਾਲਾ ਅਟੈਕ ਆ ਜਾਂ ਹੋਰ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਸਤਿਆਪਾਲ ਮਲਿਕ ਜਿਹੜਾ ਹੈ ਉਹ ਮੋਦੀ ਦੇ ਹਿਸਾਬ ਨਾਲ ਨਹੀਂ ਚੱਲ ਰਿਹਾ, ਉਹ ਆਪਦੇ ਹਿਸਾਬ ਨਾਲ ਚੱਲ ਰਿਹਾ। ਤੇ ਇਸ ਚੀਜ਼ ਤੋਂ ਹੀ ਮੋਦੀ ਦੇ ਕਹਾੜੇ ਤੋਂ ਡਰਦਿਆਂ ਹੀ ਕੇਜਰੀਵਾਲ ਜਿਹੜਾ ਹੈ ਉਹ ਵੀ ਕਈ ਵਾਰੀ ਆਪਾਂ ਦੇਖ ਰਹੇ ਹਾਂ ਕਿ ਇੱਧਰ ਉੱਧਰ ਆਨੇ ਬਹਾਨੇ ਅਸਲ ਵਿੱਚ ਲੋਕਾਂ ਨੂੰ ਇਹ ਗੱਲ ਅਹਿਸਾਸ ਹੋ ਰਿਹਾ ਕਿ ਆਪਦੇ ਗ੍ਰਿਫਤਾਰੀ ਤੋਂ ਬਚਣ ਦੇ ਲਈ ਕੇਜਰੀਵਾਲ ਵੀ ਕਈ ਥਾਵਾਂ ਦੇ ਉੱਤੇ ਭਾਰਤ ਸਰਕਾਰ ਦੀ, ਮੋਦੀ ਸਰਕਾਰ ਦੀ ਈਨ ਮੰਨ ਜਾਂਦਾ। ਜਿਹੜਾ ਪੰਜਾਬ ਦੇ ਵਿੱਚ ਭਗਵੰਤ ਮਾਨ ਵਾਲੀ ਸਰਕਾਰ ਆ ਇਹਦੇ ਬਾਰੇ ਤਾਂ ਹੁਣ ਕਿਸੇ ਨੂੰ ਵਹਿਮ ਹੀ ਨਹੀਂ ਰਿਹਾ ਕਿ ਉਹਨੂੰ ਹਮੇਸ਼ਾ ਹੀ ਇਹ ਖਦਸ਼ਾ, ਇਹ ਡਰ ਲੱਗਿਆ ਰਹਿੰਦਾ ਕਿ ਕਿਤੇ ਮੇਰੀ ਸਰਕਾਰ ਨਾ ਤੋੜ ਦੇਣ ਤੇ ਇਸ ਡਰ, ਇਸ ਖਦਸ਼ੇ ਦੇ ਵਿੱਚ ਹੀ ਇਹ ਪੰਜਾਬ ਸਰਕਾਰ ਜਿਹੜੀ ਆ ਭਗਵੰਤ ਮਾਨ ਵਾਲੀ ਇਹ ਦਿੱਲੀ ਮੂਹਰੇ ਝੁਕਣ ਲਈ ਤਿਆਰ ਰਹਿੰਦੀ ਹੈ। ਸਾਨੂੰ ਇਹ ਗੱਲ ਦੇ ਵਿੱਚ ਬੜਾ ਅਜੀਬ ਜਿਹਾ ਲੱਗਦਾ ਹੈ ਕਿ ਜਿਹੜੇ ਹੁਣੇ ਮੁੱਖ ਮੰਤਰੀ ਬਣੇ ਆ ਬਾਦਲ ਨਾਲੋਂ ਵੀ ਕਿਤੇ ਵਧੀਆ ਇਸ ਮਸਲੇ ਉੱਤੇ, ਕੇਂਦਰ ਅਤੇ ਪੰਜਾਬ ਦੇ ਸੰਬੰਧਾਂ ਦੇ ਮਸਲੇ ਉੱਤੇ ਚਰਨਜੀਤ ਸਿੰਘ ਚੰਨੀ ਰਿਹਾ। ਚੇਤੇ ਕਰੋ ਜਦੋਂ ਨਰਿੰਦਰ ਮੋਦੀ ਨੇ ਪੰਜਾਬ ਦੇ ਵਿੱਚ ਇੱਥੇ ਗੇੜਾ ਆਪਦਾ ਮਾਰਨਾ ਸੀ ਤੇ ਮਾਲਵੇ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਕਰਨ ਦੇ ਲਈ ਬੈੱਡ ਵਿੱਢਿਆ, ਪਰ ਉੱਥੇ ਗਿਣਤੀ ਦੇ ਬੰਦੇ ਪਹੁੰਚੇ। ਕੁੱਲ ਮਿਲਾ ਕੇ ਟੈਂਟ ਕੁਰਸੀਆਂ ਵਾਲੇ ਵੀ ਜੇ ਪਾ ਲਈਏ ਤਾਂ 100 ਤੋਂ ਥੱਲੇ ਗਿਣਤੀ ਸੀ। ਜਿੰਨੇ ਪੰਜਾਬ ਦੇ ਬੀਜੇਪੀ ਦੇ ਸਾਰੇ ਭਲਵਾਨ ਆ ਇਹਨਾਂ ਤੋਂ ਇਕੱਠ-ਵੱਠ ਨਹੀਂ ਸੀ ਹੋਇਆ। ਉਸ ਦਿਨ ਜਿਹੜਾ ਸਾਰਾ ਸਿਸਟਮ ਸੀ ਉਹ ਤਹਿਸ਼-ਨਹਿਸ਼ ਇੱਕ ਮੀਂਹ ਨੇ ਕਰਤਾ। ਇੱਕ ਉਦੋਂ ਥਾਂ ਦੇ ਉੱਤੇ ਕਿਸਾਨਾਂ ਦਾ ਪ੍ਰੋਟੈਸਟ ਚੱਲ ਰਿਹਾ ਸੀ। ਉਸ ਕਿਸਾਨ ਸੰਘਰਸ਼ ਦੇ ਦਿਨਾਂ ਦੇ ਵਿੱਚ ਜਦੋਂ ਮੋਦੀ ਦਾ ਕਾਫਲਾ ਇੱਕ ਸੜਕ ਤੋਂ ਦੀ ਲੰਘ ਰਿਹਾ ਸੀ, ਉਹਨਾਂ ਨੂੰ ਉੱਥੋਂ ਵਾਪਸ ਮੁੜਨਾ ਪੈ ਗਿਆ। ਗੱਲ ਕੁਛ ਵੀ ਨਹੀਂ ਹੋਈ, ਪਰ ਮੋਦੀ ਨੇ ਏਅਰਪੋਰਟ ਤੋਂ ਜਦੋਂ ਬਠਿੰਡੇ ਚੜ੍ਹਨਾ ਸੀ ਉੱਥੇ ਜਾ ਕੇ ਪੂਰੇ ਪੰਜਾਬ ਨੂੰ ਇਉਂ ਦਰਸਾਇਆ ਜਿਵੇਂ ਇੱਥੇ ਪਤਾ ਨਹੀਂ ਕਿੱਡਾ ਕੁ ਮੌਤ ਦਾ ਤਾਂਡਵ ਚੱਲ ਰਿਹਾ। ਉਹਨੇ ਮੀਡੀਆ ਦੇ ਰਾਹੀਂ ਕਿਹਾ ਕਿ ਆਪਦੇ ਮੁੱਖ ਮੰਤਰੀ ਨੂੰ ਦੱਸ ਦਿਓ ਬਈ ਇੱਥੇ ਮੈਂ ਮਸਾਂ ਹੀ ਜਾਨ ਬਚਾ ਕੇ ਚੱਲਿਆ ਪੰਜਾਬ ਤੋਂ। ਗੁੱਸਾ ਉਹਨੂੰ ਇਹ ਸੀ ਬਈ ਪੰਜਾਬ ਦਾ ਮੁੱਖ ਮੰਤਰੀ ਚੰਨੀ ਮੇਰੇ ਵੈਲਕਮ ਲਈ ਮੂਹਰੇ ਕਾਹਤੋਂ ਨਹੀਂ ਖੜਾ, ਜਾਂ ਹੋਰ ਕਈ ਇਸ ਤਰ੍ਹਾਂ ਦੀਆਂ ਗੱਲਾਂ ਸੀ। ਪਰ ਚੰਨੀ ਨੇ ਜਿਸ ਤਰੀਕੇ ਨਾਲ ਸਟੈਂਡ ਲਿਆ, ਜਿਸ ਤਰੀਕੇ ਨਾਲ ਉਹਦੇ ਨੈਰੇਟਿਵ ਨੂੰ ਤੋੜਿਆ, ਜਿਸ ਤਰੀਕੇ ਨਾਲ ਉਹਦੇ ਖਿਲਾਫ ਡਟਿਆ,
ना वो कदे बादल तो आस की जा सकती है, ना वो कैप्टन तो कदे आस की जा सकती है, ना वो होने वाले भगवंत मान तो आस की जा सकती है। बेशक वो सियासी तौर के उत्ते चरणजीत सिंह चन्नी कांग्रेस पार्टी का मुख मंत्री सी, बेशक ਉਹਦੇ बहुत सारे फैसले बहुत सारे काम ਜਿਹੜੇ ਸੀ ਉਹਨਾਂ ਦੀ ਆਪਾਂ ਨੂੰ ਆਲੋਚਨਾ ਕਰਨੀ ਬਣਦੀ ਆ। ਪਰ ਨਰਿੰਦਰ ਮੋਦੀ ਦੇ ਹਿੰਦੂ ਤਵੀ 92 ਬ੍ਰਿਗੇਡ ਦੇ ਪੰਜਾਬ ਦੇ ਖਿਲਾਫ ਵਰਤਾਂਤ ਨੂੰ ਤੋੜਨ ਲਈ ਚੰਨੀ ਜਿਹੜਾ ਸੀ ਉਹੀ ਕੱਲਾ ਕਾਮਯਾਬ ਰਿਹਾ। ਮੌਜੂਦਾ ਦੌਰ ਦੇ ਵਿੱਚ ਬੜੇ ਸੀਐਮ ਜਿਹੜੇ ਨੇ ਉਹ ਆਏ ਨੇ, ਪਰ ਚੰਨੀ ਨੰਬਰ ਲੈ ਗਿਆ ਤੇ ਚੰਨੀ ਨੇ ਇਸ ਮਸਲੇ ਦੇ ਉੱਤੇ ਬਿਲਕੁਲ ਸਹੀ ਜਿਹੜੀ ਆ ਭੂਮਿਕਾ ਉਹ ਨਿਭਾਈ ਆ। खैर हुण जिस तरीके नाल पहला पिछली बार किसान संघर्ष विच लखीमपुर खीरी दे विच किसानां दे कतल दा मामला केंद्री नुकता बनदा बनदा सारे किसान संघर्ष दे विच छा गया सी, उवें ही हुण जिहड़े कल कतल होए ने इन्हां दा मामला जिहड़ा है ओह जोर फड़दा दिख रिहा। आउण वाले दिनां दे विच इस मसले उत्ते सरगर्मियां जिहड़ियां ने ओह होर वधणगीਆਂ। पर इत्थे असीं जिहड़ी गल करनी चाहुंदे आ ओह इह आ कि पंजाब दे उत्ते जे नज़र मारीए तां इस मौके धार्मिक खेतर दे विच बहुत वड्डी बेचैनी है। बड़े वड्डे धार्मिक माहौल दे विच इहो जिहा कुछ दिख रिहा, रिझ पक रिहा जिहड़ा सही नहीं ते जिहदे खिलाफ लोक मनां दे अंदर सिख संगत दे मन विच बहुत भारी रोस आ। धार्मिक खेतर दे नाल नाल सियासी सफां दे विच भी बहुत उथल पुथल है, बड़ी वड्डी अनरेस्ट पई आ, बहुत वड्डी बेचैनी पई है। सभ्याचारक माहौल दे विच सभ्याचारक फ्रंट दे उत्ते इत्थे भी कोई जिहनूं कहंदे आ सब अच्छा इहो जी गल नहीं है। इत्थे बुरे तो बुरा बनदा दिख रिहा ते कदे ना कदे कोई ना कोई पटाका पैण वाली गल जिहड़ी आ ओह वापर सकदी आ। आर्थिक मोर्चे दे उत्ते किसान संघर्ष तां एक कारण एक तरीका आ गल नूं बाहर लैके आउण दा, पर इस खेतर दे विच आर्थिक खेतर दे विच पंजाब जिहड़ा है ओह बिल्कुल ही जिहड़ा औख नाल जिउं रिहा ते इस खेतर दे विच भी अनरेस्ट आ। सो पंजाब दे विच धार्मिक, राजनीतिक, सभ्याचारक, आर्थिक ते समाजिक खेतर दे विच आल ओवर सारे तरह दे खेतरां दे विच जिहड़ी बेचैनी है ये दिल्ली नूं विगाड़दी है। बाकी सारा भारत सुसरियां को सुत्ता पिया क्योंकि उथों दे लोकां दे विच साह सत मुक चुके आ, लोक उथों दे हंब चुके आ। पर पंजाब नूं इथों दी धरती नूं ये बख्श हासिल आ कि गुरु साहिबान ने इत्थे जिहड़ा नाम बाणी दा सिख इतिहास दा फलसफे दा जो छिट्टा दिता होया उहदे करके इथों दे लोक जिहड़े ने तुहाडे सामने आ कि इथों दी नौजवानी सिर तली ते धर के बाबा दीप सिंह दे गुरु बाबा बंदा सिंह बहादुर दे गुरु साहिबान वालों बख्शे हुए राह दे उत्ते चल के जाना मारनियां एक मतलब ऐ समझदे आ कि साडा फर्ज आपदे धर्म प्रति आपदी धरती प्रति। ਇਹ ਗੱਲ ਦਿੱਲੀ ਦਰਬਾਰ ਨੂੰ ਖਾਸ ਤੌਰ ਤੇ ਭਾਗਵੇਂ ਬ੍ਰਿਗੇਡ ਨੂੰ ਬਹੁਤ ਰੜਕਦੀ ਹੈ। तो ਉਹ ਆਪਦੇ ਪੂਰੇ ਜਾਹੋ ਜਲਾਲ ਦੇ ਨਾਲ ਪੰਜਾਬ ਨੂੰ ਦਰੜਨ ਲਈ, ਪੰਜਾਬ ਨੂੰ ਕਮਜ਼ੋਰ ਕਰਨ ਲਈ, ਪੰਜਾਬ ਦੀ ਨੀਵੀਂ ਪਵਾਉਣ ਲਈ ਯਤਨਸ਼ੀਲ ਆ। ਇਹ ਗੱਲ ਵੱਖਰੀ ਆ ਕਿ ਪੰਜਾਬ ਨਾ ਲਿਖਿਆ ਕਦੇ, ਨਾ ਮੁਚਿਆ, ਨਾ ਕੋਈ ਆਸ ਆ। ਪਰ ਦਿੱਲੀ ਦਰਬਾਰ ਨੂੰ ਲੱਗਦਾ ਰਹਿੰਦਾ ਕਿ ਜਿਹੜੇ ਇੱਥੇ ਬਕਾਊ ਤੇ ਟਾਊਟ ਕਿਸਮ ਦੇ ਲੋਕ ਨੇ ਸ਼ਾਇਦ ਉਹ ਸਾਡੇ ਕੰਮ ਆ ਜਾਣ, पर वो वक्ती तौर के उत्ते कोई खिलारा पा सकते हैं। जिमें पिछली बार किसान संघर्ष के विचों सिक्खी का रंग कढ़ण दे लई बहुत सारे कामरेडी ख्यालां वालियां ने जिमें रजिंदरदीप सिंह वाला बहुत रड़कदा रहा ते इन्ना उहदे खिलाफ माहौल एक बार बनिया। वो अज भी लोग पुछदे आ भी पिछली बार तां रजिंदरदीप सिंह वाला भकाई मारदा सी कि दीप सिद्धू करके 26 जनवरी नूं झंडा चढ़ाउण करके माहौल खराब हो गया। भी हुण जो कुछ वापर रहा भी हुण तां किसी ने लाल किले ते झंडा नहीं चलाया, हुण तां दीप सिद्धू भी है नहीं, हुण तां अमृतपाल सिंह भी जेल च उत्थे बैठा तेरा भुख हड़ताल ते। हुण जो कुछ वापर रहा जिस तरीके नाल गोलियां चल रही ने, सच्चाई ये आ कि दिल्ली वालियां ने कदे भी बख्शना नहीं पंजाब नूं, पंजाब दे लोकां नूं, पंजाब दे मसलियां नूं टैकल कर लई। इन्हां दी गल सुणन नूं भी वो तैयार नहीं। वो कहदे आ भी ये किवें हो सकदा भी ये कोई, वो तो उल्टा कहते हैं भी बाकी सारे भारत की किसानी नूं कोई समस्या नहीं,
ਇਹਨਾਂ ਨੂੰ ਕੋਈ ਜ਼ਿਆਦਾ ਹੈਗੀ? ਕੁੱਲ ਮਿਲਾ ਕੇ ਪੰਜਾਬ ਦੇ ਜਿਹੜੇ ਲੋਕ ਨੇ, ਪੰਜਾਬ ਦੀ ਧਰਤੀ ਆ, ਇਹਦੇ ਖਿਲਾਫ ਦਿਨੋਂ ਦਿਨ ਦਿੱਲੀ ਵਾਲਿਆਂ ਦੇ ਅੰਦਰ ਜਿਹੋ ਜੀ ਨਫ਼ਰਤ ਕਿਸੇ ਵੇਲੇ ਕਾਂਗਰਸ ਕਰਦੀ ਸੀ, ਉਹ ਹੁਣ ਭਾਜਪਾ ਦੇ ਅੰਦਰ ਜਿਹੜੀ ਸੀ ਲੁਕੀ ਹੋਈ ਸੀ, 5 ਸਦੀਆਂ ਦਾ ਵੈਰ ਜਿਹਨੂੰ ਕਹਿੰਦੇ ਆ, ਉਹ ਹੁਣ ਜ਼ਾਹਿਰ ਹੋ ਰਿਹਾ। ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਜਿਹੜਾ ਹੈ ਪੰਜਾਬ ਨਾਲ, ਪੰਥ ਨਾਲ ਜਿਸ ਤਰੀਕੇ ਦੀ ਨਫ਼ਰਤ ਹੈ ਉਹ ਹੋਰ ਵਧੂਗੀ। ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਹੋਵੇ ਜਾਂ ਧਾਰਮਿਕ ਜਾਂ ਰਾਜਨੀਤਿਕ ਦਲਾਂ ਦੀ, ਉਹਨਾਂ ਸਾਰਿਆਂ ਦਾ ਹਮੇਸ਼ਾ ਇਹੀ ਕਹਿਣਾ ਰਹਿੰਦਾ ਕਿ ਨੌਜਵਾਨ ਸ਼ਕਤੀ ਹੈ ਜਿਹੜੀ ਉਹ ਆਪਣੇ ਆਪ ਨੂੰ ਜਾਬਤੇ 'ਚ ਰੱਖੇ। ਲੜਾਈ ਜਿਹੜੀ ਆ ਉਹ ਲੰਮੀ ਆ ਤੇ ਇਸ ਲੜਾਈ ਨੂੰ ਜਿੱਤਣ ਲਈ ਸਾਨੂੰ ਸਬਰ, ਹੌਸਲੇ ਤੇ ਧੀਰਜ ਅਤੇ ਠਰਮੇ ਦੀ ਲੋੜ ਆ। ਇਹ ਗੱਲ ਸੱਚ ਵੀ ਆ, ਪਰ ਜਿਸ ਤਰੀਕੇ ਦਾ ਦੁਸ਼ਮਣ ਆ ਉਹਦੇ ਸਾਹਮਣੇ ਬਹੁਤ ਹੀ ਔਖ ਆ। ਸਾਡੇ ਸਾਹਮਣੇ ਆ ਕਿ ਸਾਡੀ ਸਭ ਤੋਂ ਜਿਹੜੀ ਸਰਮੌਰ ਸੰਸਥਾਵਾਂ ਦੇ ਵਿੱਚ ਗਿਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਅੱਜ ਉਹਦੇ ਉੱਤੇ ਵੀ ਵਾਰ ਹੋਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਟਵਿੱਟਰ ਦਾ ਖਾਤਾ ਜਿਹੜਾ ਹੈ ਉਹ ਬੰਦ ਹੋਣ ਦੀ ਖਬਰ ਜਿਹੜੀ ਆ, ਉਹ ਜਦੋਂ ਲੋਕਾਂ ਨੂੰ ਪਤਾ ਲੱਗੀ ਤਾਂ ਬੜੀ ਹੈਰਾਨੀ ਹੋਈ ਕਿ ਭਾਰਤ ਦੀ ਸਰਕਾਰ ਇੱਕ ਪਾਸੇ ਓਪਨ ਮਾਈਂਡਡ ਹੋਣ ਦਾ, ਸਿੱਖਾਂ ਪ੍ਰਤੀ ਖਾਸ ਤੌਰ ਦੇ ਉੱਤੇ ਉਲਾਰ ਹੋਣ ਦਾ ਦਾਅਵਾ ਕਰਦੀ ਹੈ। ਜਦੋਂ ਰਾਮ ਮੰਦਿਰ ਦਾ ਮੁੱਦਾ ਆਵੇ ਜਾਂ ਕੋਈ ਹੋਰ ਮਸਲਾ ਹੋਵੇ, ਉਦੋਂ ਸਿੱਖਾਂ ਨੂੰ ਭਰਮਾਉਣ ਲਈ, ਸਿੱਖਾਂ ਨੂੰ ਪਛਲਾਉਣ ਲਈ ਕੋਈ ਕਸਰ ਨਹੀਂ ਛੱਡਦੇ। ਦੂਜੇ ਪਾਸੇ ਭਾਜਪਾ ਵਾਲੇ ਬਾਦਲ ਦਲ ਦੇ ਨਾਲ ਕੋਈ ਵੋਟਾਂ ਵੇਲੇ ਤੱਕ ਅੰਡਰਸਟੈਂਡਿੰਗ ਬਣਾਉਣ ਲਈ ਯਤਨਸ਼ੀਲ ਨੇ। ਤੇ ਆਹ ਕਰਤੂਤ ਆ ਜਿਹੜੀ ਕਿ ਸ਼੍ਰੋਮਣੀ ਕਮੇਟੀ ਦੇ ਖਾਤੇ ਆ ਉਹ ਬੰਦ ਕੀਤੇ ਜਾ ਰਹੇ ਨੇ। ਇਹ ਗੱਲ ਫਿਰ ਕਿਸ ਹਿਸਾਬ ਨਾਲ ਸਮਝੀ ਜਾਵੇ? ਕਹਿਣ ਤੋਂ ਭਾਵ ਇਹ ਹੈ ਕਿ ਪੰਜਾਬ ਅਤੇ ਭਾਰਤ ਦੇ ਰਿਸ਼ਤੇ ਆ ਜਿਹੜੇ ਉਹ ਨਵੇਂ ਸਿਰੋਂ ਡਿਫਾਈਨ ਹੋ ਰਹੇ ਨੇ। ਬਹੁਤ ਸਾਰੇ ਭਾਈ ਇਹ ਗੱਲ ਕਹਿੰਦੇ ਹੁੰਦੇ ਸੀਗੇ ਵੀ ਜੇ ਖਾਲਿਸਤਾਨ ਬਣ ਗਿਆ ਤਾਂ ਪੰਜਾਬ ਤੋਂ ਬਾਹਰਲੇ ਗੁਰਦੁਆਰਿਆਂ ਦੇ ਦਰਸ਼ਨ ਕਿਵੇਂ ਕਰਿਆ ਕਰਾਂਗੇ। ਉਹਨਾਂ ਸਾਰਿਆਂ ਨੂੰ ਇਸ ਵੇਲੇ ਬੜੀ ਔਖ ਮਹਿਸੂਸ ਹੋ ਰਹੀ ਹੋਣੀ ਹੈ ਕਿ ਬੰਗਲਾ ਸਾਹਿਬ ਜਾਂ ਦਿੱਲੀ ਦੇ ਜਾਂ ਭਾਰਤ ਦੇ ਸਾਰੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਜੇ ਅੱਜ ਕਰਨੇ ਹੋਣ ਤਾਂ ਸ਼ੰਭੂ ਤੇ ਖਨੌਰੀ ਬਾਰਡਰਾਂ ਦੇ ਉੱਤੇ ਜਿਸ ਤਰੀਕੇ ਨਾਲ ਨਾਕੇਬੰਦੀ ਹੈ, ਜਿਸ ਤਰੀਕੇ ਨਾਲ ਹਰਿਆਣੇ ਵਿੱਚ ਦੀ ਲੰਘਣਾ ਨਾਮੁਮਕਿਨ, ਵੀ ਇਹ ਤਾਂ ਖਾਲਿਸਤਾਨ ਬਣੇ ਬਗੈਰ ਹੀ ਕੰਮ ਹੋਇਆ ਪਿਆ। ਇਸ ਮਸਲੇ ਦੇ ਉੱਤੇ ਬਹੁਤ ਸਾਰੇ ਆਗੂਆਂ ਦੀਆਂ ਸਟੇਟਮੈਂਟਾਂ ਵੀ ਆ ਰਹੀਆਂ ਨੇ ਕਿ ਤੁਸੀਂ ਸਾਨੂੰ ਇੱਕ ਤਰੀਕੇ ਨਾਲ ਭਾਰਤ ਤੋਂ ਬਗੈਰ ਜਿਉਣਾ ਸਿਖਾ ਰਹੇ ਹੋ। ਸੋ ਭਾਰਤ ਤੋਂ ਬਗੈਰ ਜਿਉਣ ਦੀ ਆਦਤ ਜਿਹੜੀ ਆ ਜੇ ਇਸ ਤਰੀਕੇ ਨਾਲ ਪੈ ਜਾਵੇ ਤੇ ਸਿੱਖਾਂ ਨੂੰ ਇਹ ਸਮਝ ਲੱਗ ਜਾਵੇ ਕਿ ਸਾਡੇ ਅੰਦਰੂਨੀ ਮਸਲਿਆਂ ਦੇ ਵਿੱਚ, ਸਾਡੇ ਧਾਰਮਿਕ, ਸਿਆਸੀ, ਰਾਜਨੀਤਿਕ, ਆਰਥਿਕ ਅਤੇ ਸੱਭਿਆਚਾਰਕ ਮਸਲਿਆਂ ਦੇ ਵਿੱਚ ਦਿੱਲੀ ਦਰਬਾਰ ਵਾਲਿਆਂ ਨੂੰ ਕੋਈ ਲਾਗਾ ਦੇਗਾ ਨਹੀਂ, ਤਾਂ ਇਹ ਚੰਗੀ ਗੱਲ ਆ। ਕਿਉਂਕਿ ਜਦੋਂ ਖਾਲਿਸਤਾਨ ਬਣੂਗਾ ਉਦੋਂ ਸਾਨੂੰ ਇਹ ਆਦਤਾਂ ਜੇ ਹੋਣਗੀਆਂ ਕਿ ਅਸੀਂ ਆਪਦਾ ਸਿਰ ਆਪ ਗੁੰਦਣਾ, ਸਾਨੂੰ ਹਰਿਆਣੇ ਜਾਂ ਸਾਰੇ ਭਾਰਤ ਤੋਂ ਬਗੈਰ ਜਿਉਣ ਦੀ ਆਦਤ ਪੈ ਚੁੱਕੀ ਹੋਵੇ, ਹੋਰ ਸਾਨੂੰ ਕੀ ਚਾਹੀਦਾ। ਸੋ ਖਾਲਿਸਤਾਨ ਦਾ ਸੰਘਰਸ਼ ਦਿਨੋਂ ਦਿਨ ਇਸੇ ਤਰੀਕੇ ਨਾਲ ਬੁਲੰਦ ਹੁੰਦਾ ਰਹਿਣਾ। ਲੋਕਾਂ ਦੇ ਮਸਲੇ ਜਿਹੜੇ ਨੇ ਉਹ ਚਾਹੇ ਕੋਈ ਵੀ ਹੋਣ, ਜਦੋਂ ਹਰ ਮਸਲੇ ਦੇ ਵਿੱਚ ਲੋਕਾਂ ਨੂੰ ਇਹ ਲੱਗੇ ਕਿ ਅਸੀਂ ਗੁਲਾਮ ਆ ਤਾਂ ਸਾਡੇ ਨਾਲ ਇਹ ਵਾਪਰ ਰਿਹਾ, ਇਹ ਫਿਰ ਉਸ ਕੌਮ ਦੀ ਆਜ਼ਾਦੀ ਦੇ ਵੱਲ ਨੂੰ ਵੱਧ ਰਹੇ ਕਦਮ ਹੁੰਦੇ ਆ। ਸੱਚੀ ਗੱਲ ਇਹ ਆ ਕਿ ਅੱਜ ਪੰਜਾਬ ਦੀ ਧਰਤੀ ਉੱਤੇ ਜਦੋਂ ਵੀ ਕੋਈ ਘਟਨਾ ਵਾਪਰਦੀ ਆ ਤਾਂ ਹਰ ਪਲ ਇਹ ਗੱਲ ਉੱਭਰਦੀ ਆ ਕਿ ਆਪਾਂ ਗੁਲਾਮ। ਤੇ 1984 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਸ਼ੁਰੂ ਹੋਇਆ ਇਹ ਸਫ਼ਰ ਅੱਜ 40ਵਾਂ ਸਾਲ ਜਿਹੜਾ ਹੈਗਾ ਉਹ ਆ ਰਿਹਾ। ਇਸ ਵਾਰ ਸਾਰੇ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਜੂਨ 1984 ਨਾਲ ਸੰਬੰਧਿਤ 40ਵੇਂ ਵਰ੍ਹੇ ਦੇ ਪ੍ਰੋਗਰਾਮ ਮਨਾਏ ਜਾਣੇ ਆ, ਪਤਾ ਲੱਗ ਰਿਹਾ ਕਿ ਵੱਡੇ ਪੱਧਰ ਤੇ ਤਿਆਰੀਆਂ ਜਿਹੜੀਆਂ ਨੇ ਸੰਗਤਾਂ ਕਰ ਰਹੀਆਂ ਨੇ, ਹੋਣੀਆਂ ਵੀ ਚਾਹੀਦੀਆਂ ਨੇ। ਪਰ ਸਾਡੀ ਇਹ ਰੀਝ ਆ ਕਿ 1984 ਨਾਲ ਸੰਬੰਧਿਤ ਜਿੰਨਾ ਲਿਟਰੇਚਰ ਆ ਉਹ ਵੱਧ ਤੋਂ ਵੱਧ ਹਲਕੇ ਰੇਟ ਦੇ ਉੱਤੇ, ਘੱਟ ਤੋਂ ਘੱਟ ਕੀਮਤ ਉੱਤੇ ਸੰਗਤਾਂ ਤੱਕ ਪਹੁੰਚਾਉਣ ਦੀ। ਔਰ ਦੂਜੀਆਂ ਬੋਲੀਆਂ ਦੇ ਵਿੱਚ ਮੈਨੂੰ ਪਿਛਲੇ ਦਿਨੀ ਅਮਰੀਕਾ ਤੋਂ ਕੁਝ ਸੱਜਣਾ ਨੇ ਜੂਨ 1984 ਦੇ ਸ਼ਹੀਦਾਂ ਦੀ ਡਾਇਰੈਕਟਰੀ ਨੂੰ ਮੁੜ ਛਾਪਣ ਲਈ ਜਿਹੜਾ ਕਿਹਾ, ਕਿਉਂਕਿ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਜਿਨ੍ਹਾਂ ਨੇ ਉਦੋਂ ਨਹੀਂ ਉਪਰਾਲਾ ਕੀਤਾ, ਉਹਨਾਂ ਦੇ ਸ਼ਹੀਦ ਸਿੰਘਾਂ ਦਾ ਵੇਰਵਾ ਇਸ ਡਾਇਰੈਕਟਰੀ ਵਿੱਚ ਨਹੀਂ ਆ ਸਕਿਆ। ਉਹਨਾਂ ਦੀਆਂ ਫੋਟੋਆਂ ਜੇ ਉਹਨਾਂ ਦੇ ਵੇਰਵੇ ਵੀ ਛਪਣਗੇ
ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਜੂਨ 84 ਦੇ ਸ਼ਹੀਦਾਂ ਦੀ ਡਾਇਰੈਕਟਰੀ ਤੇ ਹੋਰ ਜੂਨ 84 ਨਾਲ ਸੰਬੰਧਿਤ ਲਿਟਰੇਚਰ ਛਪਣਾ ਹੈ, ਉੱਥੇ ਨਾਲ ਦੀ ਨਾਲ ਅੱਡ-ਅੱਡ ਪਿੰਡਾਂ ਸ਼ਹਿਰਾਂ ਦੇ ਵਿੱਚ ਸਮਾਗਮ ਜਿਹੜੇ ਆ ਉਹ ਹੁਣ ਤੋਂ ਹੀ ਸ਼ੁਰੂ ਹੋ ਗਏ ਆ। 28 ਫਰਵਰੀ ਨੂੰ ਵਰਪਾਲ ਪਿੰਡ ਦੇ ਵਿੱਚ ਇਸ ਨਗਰ ਦੇ ਸਾਰੇ ਉਹ ਸ਼ਹੀਦ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਸ਼ਾਨ ਲਈ ਆਪਣੀਆਂ ਜਾਨਾਂ ਵਾਰੀਆਂ ਨੇ, ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ। ਜਦੋਂ ਮੈਂ ਸ਼ਹੀਦੀ ਡਾਇਰੈਕਟਰੀ ਦੇ ਪ੍ਰੋਜੈਕਟ ਉੱਤੇ ਕੰਮ ਕਰਨਾ ਸ਼ੁਰੂ ਕੀਤਾ 2004-05 ਦੇ ਵਿੱਚ, ਤਾਂ ਕਿਸੇ ਪਿੰਡ 'ਚ ਇੱਕ, ਕਿਸੇ ਜ਼ਿਲ੍ਹੇ 'ਚ ਇੱਕ ਇਸ ਤਰੀਕੇ ਨਾਲ ਸ਼ਹੀਦਾਂ ਦੇ ਵੇਰਵੇ ਮਿਲ ਰਹੇ ਸੀ। ਪਰ ਜਦੋਂ ਅੰਮ੍ਰਿਤਸਰ ਦੇ ਬਾਹਰ ਤਰਨਤਾਰਨ ਰੋਡ ਦੇ ਉੱਤੇ ਚੱਬੇ ਦੇ ਸਥਾਨ ਤੋਂ ਮੁੜ ਕੇ ਬਰਪਾਲਾ ਨੂੰ ਗਿਆ ਤਾਂ ਪਿੰਡੋਂ ਬਾਹਰ ਇੱਕ ਬੋਰਡ ਲੱਗਿਆ ਹੋਇਆ ਸੀ। ਉਸ ਬੋਰਡ ਦੇ ਉੱਤੇ ਬਹੁਤ ਵੱਡੀ ਗਿਣਤੀ ਵਿੱਚ ਇੱਕ ਲਿਸਟ ਪੇਂਟਰ ਨੇ ਪੇਂਟ ਨਾਲ ਲਿਖੀ ਹੋਈ ਸੀ, ਜਿੱਥੇ ਲਿਖਿਆ ਹੋਇਆ ਸੀ ਕਿ ਦਰਬਾਰ ਸਾਹਿਬ ਦੇ ਵਿੱਚ 1984 ਨੂੰ ਸ਼ਹੀਦੀਆਂ ਪਾਉਣ ਵਾਲੇ ਸਿੰਘਾਂ ਦਾ ਵੇਰਵਾ। ਤੇ ਮੈਂ ਬੜਾ ਹੱਕਾ ਬੱਕਾ ਹੋ ਗਿਆ ਵੀ ਇੰਨੇ ਸ਼ਹੀਦ ਇੱਕੋ ਪਿੰਡ ਦੇ। ਦੂਜਾ, ਸਾਰੇ ਸਿੱਖ ਸੰਘਰਸ਼ ਦੇ ਵਿੱਚ, ਖਾੜਕੂ ਸੰਘਰਸ਼ ਦੇ ਵਿੱਚ ਸੁਰ ਸਿੰਘ ਵਾਲਾ ਜਿਹੜਾ ਪਿੰਡ ਆ, ਇੱਥੇ 100 ਦੇ ਕਰੀਬ ਸਿੰਘ ਜਿਹੜੇ ਨੇ ਇੱਕੋ ਨਗਰ ਦੇ ਆ। ਸੋ ਇਸ ਸਿੱਖ ਸੰਘਰਸ਼ ਦੇ ਵਿੱਚ ਜੋ ਬੀਤੇ ਦੌਰ ਦੇ ਵਿੱਚ ਪੰਥ ਨੇ ਇੰਨਾ ਕੁਰਬਾਨੀਆਂ ਕੀਤੀਆਂ ਨੇ, ਤੇਗਾਂ ਮਾਰੀਆਂ ਨੇ, ਉਹਨਾਂ ਨੂੰ ਚੇਤੇ ਕਰਨ ਕਰਾਉਣ ਦਾ, ਉਹਨਾਂ ਦੀ ਗੱਲ ਕਰਨ ਦਾ ਇੱਕ ਮੌਕਾ ਜਿਹੜਾ ਆਉਣ ਵਾਲੇ ਦਿਨਾਂ 'ਚ ਆ ਰਿਹਾ। ਭਾਰਤੀ ਹਕੂਮਤ ਦੀਆਂ ਏਜੰਸੀਆਂ ਇਹ ਚਾਹੁਣਗੀਆਂ ਕਿ ਫਰਵਰੀ, ਮਾਰਚ, ਅਪ੍ਰੈਲ ਤੇ ਮਈ ਤੇ ਜੂਨ ਤੋਂ ਪਹਿਲਾਂ ਇਹਨਾਂ 4 ਮਹੀਨਿਆਂ ਦੇ ਵਿੱਚ ਕੁਝ ਇਹੋ ਜਿਹਾ ਕਰ ਦਿੱਤਾ ਜਾਵੇ ਜਿਹਦੇ ਨਾਲ ਸਿੱਖ ਜਿਹੜੇ ਨੇ ਉਹ ਜੂਨ 1984 ਦਾ ਦਿਹਾੜਾ ਸਹਿਮਤੀ ਨਾਲ, ਏਕਤਾ ਨਾਲ, ਪਿਆਰ ਸਤਿਕਾਰ ਨਾਲ ਨਾ ਮਨਾ ਸਕਣ। ਆਓ ਜਿੱਥੇ ਆਪਾਂ ਪੰਜਾਬ ਦੇ ਵਿੱਚ ਧਾਰਮਿਕ, ਸਿਆਸੀ ਤੇ ਆਰਥਿਕ, ਸੱਭਿਆਚਾਰਕ ਤੇ ਸਮਾਜਿਕ ਫਰੰਟਾਂ ਦੇ ਉੱਤੇ ਜੋ ਕੁਝ ਵਾਪਰ ਰਿਹਾ, ਉਸ ਬੇਚੈਨੀ ਨੂੰ ਖਾਲਿਸਤਾਨ ਦੇ ਸੰਘਰਸ਼ ਵੱਲ ਭੁਗਤਾਈਏ। ਉੱਥੇ ਨਾਲ ਦੀ ਨਾਲ ਜੂਨ 84 ਦੇ ਸ਼ਹੀਦਾਂ ਨੂੰ ਤੇ ਇਸ ਸੰਘਰਸ਼ ਵਿੱਚੋਂ ਨਿਕਲੇ ਖਾਲਿਸਤਾਨ ਦੇ ਅੰਦੋਲਨ ਨੂੰ ਸਮਰਪਿਤ ਹੋ ਕੇ ਵੱਡੇ ਕਦਮ ਚੱਕ ਸਕੀਏ। ਇੱਥੇ ਸਮਾਪਤੀ ਕਰਦੇ ਹਾਂ, ਕੱਲ ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਬਦ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।